ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਰਦੇ ਚਲੀਏ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨਾ ਚਾਹੁੰਦੇ ਹੋ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ, ਨਿੰਮਾ ਸਹੋਤਾ। ਉਹਨਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਸੁਰੱਖਿਆ ਦਾ ਮਾਮਲਾ ਅੱਜ ਕੱਲ੍ਹ ਖਾਸਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਹਿੰਦੇ ਕਿਸੇ ਨੇ ਕਿਸੇ ਦੇ ਘਰ ਜਾ ਕੇ ਚਾਹ ਦਾ ਘੁੱਟ ਭਰ ਲਿਆ ਤਾਂ ਸੁਰੱਖਿਆ ਗਈ, ਤੇ ਕਿਸੇ ਨੇ ਚੱਲਦੇ ਵਿਆਹ ਦੇ ਵਿੱਚ ਕਿਸੇ ਲਈ ਬੋਲੀ ਪਾਤੀ ਤਾਂ ਸੁਰੱਖਿਆ ਗਈ। ਇਹ ਸੁਰੱਖਿਆ ਜਾਣ ਵਾਲੇ ਕਾਰਨ ਬੜੇ ਅਤਰੰਗੀ ਜੇ ਜਾਪਦੇ ਨੇ ਜੀ, ਪਾਇਓ ਜਰਾ ਚਾਨਣਾ। ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਦੋ ਸਿੰਗਰਾਂ ਦੇ ਇਸ ਵੇਲੇ ਗਨਮੈਨ ਵਾਪਸ ਲੈ ਜਾਣ ਦੇ ਬਹੁਤ ਹੀ ਬੜੇ ਚਰਚੇ ਨੇ। ਨੰਬਰ 1 ਮਾਝੇ ਦਾ ਇੱਕ ਸਿੰਗਰ ਆ ਜਾਰਡਨ ਸੰਧੂ ਜੀ, ਤੇ ਜਿਹਦਾ ਗੀਤ ਆ ਨਾ ਕਿ ਸ਼ਹਿਦ ਨਾਲੋਂ ਮਿੱਠੇ ਜੱਟ ਨਿੰਮ ਥੱਲੇ ਨਿੰਮ ਬੈਠੇ ਆ। ਥੱਲੇ ਬੈਠੇ ਆ ਜੀ। ਤੇ ਆ ਹੁਣ ਪਿੱਛੇ ਜੇ ਆਇਆ ਸੀਗਾ ਉਹਦਾ ਪੰਜਾਬ, ਬੜਾ ਜੀ, ਜ਼ਬਰਦਸਤ ਗੀਤ ਆ ਤੇ ਮੁੰਡਾ ਚੰਗੇ ਰੰਗ ਬੰਨਦਾ, ਨਾਲੇ ਉਹ ਕਦੇ ਕਦੇ ਫਿਲਮਾਂ 'ਚ ਵੀ ਗਾ ਦਿੰਦਾ ਹੈ। ਜੀ, ਚੂ ਚੱਲਦੀ ਤੇ ਨਾਲੇ ਚਾਹ ਬਲੀਏ, ਅੱਜ ਸਾਡੇ ਕਾਕੇ ਦਾ ਵਿਆਹ ਬਲੀਏ। ਤਾਂ ਖੈਰ ਉਹਨੇ ਕਿਤੇ ਬੋਲੀ ਪਾ ਦਿੱਤੀ। ਹੁਣ ਸਿੰਗਰ ਦਾ ਕੰਮ ਕੀ ਹੁੰਦਾ, ਕਮੈਂਟਰੀ ਵਾਲੇ ਦਾ ਕੰਮ ਕੀ ਹੁੰਦਾ? ਮੇਰੇ ਵਰਗਾ ਊਂ ਹੀ ਹੱਥ ਲਾ ਕੇ ਜਾਫੀ ਨੂੰ ਕਿਤੇ ਤਗੜੇ ਨੂੰ ਨਿਕਲ ਜਾਏ, ਕਹਿੰਦਾ ਵਾਹ 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 ਵੀ ਨਵਾਂ ਤੂਫਾਨ ਉੱਠ ਪਿਆ ਫਲਾਣੇ ਧਰਤੀ ਤੋਂ। ਅਗਲਾ ਦੂਜੇ ਵਾਰੀ ਬਿਲਕੁਲ ਗੇਚੀ ਚ ਮਾਰਦਾ ਤੂਫਾਨ, ਤੇ ਤੂਫਾਨ ਜਿਹੜਾ ਨੁਕਸਾਨ ਚ ਤਬਦੀਲ ਹੋ ਜਾਂਦਾ ਹੈ। ਲੱਤ ਜੀ, ਉੱਥੇ ਤੇ ਬਾਂਹ ਉੱਥੇ। ਮਤਲਬ ਕਿ ਤੁਸੀਂ ਦੇਖਦੇ ਹੋ ਨਾ ਬਈ, ਇਹਨਾਂ ਦਾ ਤਾਂ ਕੰਮ ਹੀ ਇਹ ਹੁੰਦਾ। ਸਿੰਗਰ ਆ ਗਿਆ ਸਾਹਮਣੇ, ਕੋਈ ਸੈਲੀਬ੍ਰਿਟੀ ਵਿਆਹ ਚ ਦਾਖਲ ਹੋਏ, ਬੱਲੇ 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 ਬਾਈ ਏਦਾਂ ਹੁੰਦਾ। ਮਤਲਬ ਕਿ ਇਹਨਾਂ ਦਾ ਕੰਮ ਇੱਕ ਕਿਸਮ ਯਾਰ, ਇਹਨਾਂ ਨੂੰ ਉਹ ਡਾਲਰ ਹੈ ਨੋਟ ਕੌਣ ਦੇਵੇ? ਭਗਵੰਤ ਮਾਨ ਤੇ ਖੁਦ, ਤੁਹਾਨੂੰ ਪਤਾ ਬਾਦਲ ਸਾਹਿਬ ਆ ਗਏ, ਬਾਦਲ ਸਾਹਿਬ ਆ ਗਏ, ਬਾਦਲ ਸਾਹਿਬ ਆ ਕੇ ਕਰਦੇ ਫਿਰਦੇ ਅਰਲੀ ਜੀ ਲੈ ਕੇ ਪੀਟੀਸੀ ਵਾਲੀ, ਯਾਦ ਹੈ ਤੁਹਾਨੂੰ? ਆਪਣੇ ਯਾਰੀ ਕਹਿੰਦੇ ਨੇ ਜੀ ਮੈਂ ਹੋਰ ਕੀ ਕਰਦਾ। ਫੇ ਕਈ ਇਹ ਵੀ ਸਵਾਲ ਕਿਸੇ ਨੇ ਕਰਤਾ ਸੀ ਇਹਨਾਂ ਨੂੰ, ਉਦੋਂ ਕਹਿੰਦੇ ਮੈਂ ਕੀ ਕਰਦਾ, ਮੈਂ ਉਸ ਟਾਈਮ ਇਹ ਕੀ ਆਪਣੀ ਕਰਨ ਕਿਰਤ ਹੁਣ? ਕਰ ਰਿਹਾ ਸੀ। ਇਹ ਕੀ ਕਰਨ? ਅੱਗੋਂ ਮੁੱਛਾਂ ਵਾਲੇ ਫਿਰਦੇ ਨੇ। ਜੇ ਕੱਲ ਨੂੰ ਉਹਨਾਂ ਦੀ ਸਰਕਾਰ ਆ ਗਈ, ਇਹ ਹੁਣ ਪੁੱਠੀ ਸਿੱਧੀ ਹਿੱਕ ਲਾ ਦੇਣ, ਉਹਨਾਂ ਨੇ ਮੁੜ ਕੇ ਹਿੱਕ ਕੁੱਟ ਦੇਣੀ ਹੈ ਇਹਨਾਂ ਦੀ। ਇਹਨਾਂ ਦਾ ਦੱਸੋ ਫਿਰ, ਇਹਨਾਂ ਦਾ ਕੀ ਕਸੂਰ ਹੈ? ਇਹ ਡਰ ਵੀ ਤਾਂ ਤੇ ਵੈਸੇ ਆਰਟਿਸਟ ਦੋਨੋਂ, ਨੇ। ਡਰ ਤਾਂ ਦੋਨੋਂ ਪਾਸਿਓਂ ਬਰਾਬਰ ਹੀ ਆ ਫੇ ਹਿਸਾਬ ਨਾਲ। ਹਾਂ ਜੀ, ਆਹੋ, ਇੱਕ ਸੱਪ ਆ, ਇੱਕ ਛੀਂ ਆ। ਜੀ, ਹੁਣ ਬੰਦਾ ਜਾਵੇ ਤੇ ਜਾਵੇ ਕਿਤੇ ਵੀ। ਤੁਹਾਡੀਆਂ ਤੇ ਮਜਬੂਰੀਆਂ ਰਹੀਆਂ ਉਦੋਂ, ਤੇ ਬਿਲਕੁਲ। ਹੁਣ ਇਹ ਵਿਚਾਰੇ ਗੁੜ ਖਾਂਦੇ ਤਾਂ ਕਰਦੇ ਨੇ। ਅੱਛਾ, ਫਿਰ ਸੌੜੀ ਸੋਚ ਕਿੱਡੀ ਆ ਕਿ ਜੇ ਬੋਲੀ ਪਾਤੀ, ਕੀ ਇਹਦਾ ਮਤਲਬ ਹੈ ਕਿ ਪੰਜਾਬ 'ਚ ਤੁਹਾਡੇ ਗੋਗੇ ਗਾਉਣ ਵਾਲਾ ਹੀ ਸਿਕਿਉਰਿਟੀ ਦਾ ਹੱਕਦਾਰ ਆ, ਮਲਾਈ ਖਾਣ ਦਾ ਹੱਕਦਾਰ ਆ? ਅਰੇ ਯਾਰ, ਕੈਸੇ ਰਾਹ ਤੁਰ ਪਏ ਹੋ ਤੁਸੀਂ। ਤੋ ਜਾਰਡਨ ਸੰਧੂ ਦੀ ਸਿਕਿਉਰਿਟੀ ਹਟੀ ਆ ਮਜੀਠੀਆ ਤੇ ਬੋਲੀ ਪਾਉਣ ਦੇ ਚਲਦੇ। ਅੱਜ ਉਹਨੂੰ ਥ੍ਰੈਟ ਕਾਲ ਆ ਗਈ ਆ ਜੀ, ਕਥਿਤ ਤੌਰ ਤੇ ਗੁਦਾਰਾ ਦੇ ਨਾਮ ਤੇ, ਕਿ ਭਾਈ ਤੇਰਾ ਸ਼ੋਸ਼ਾ ਬੰਦ ਹੈ, ਸਭ ਕੁਝ ਉਡਾ ਦੇਾਂਗੇ। ਜੀ, ਹੁਣ ਇੱਕ ਪਾਸੇ ਵਿਆਹਾਂ ਦਾ ਸੀਜ਼ਨ ਹੈ, ਦੂਜੇ ਪਾਸੇ ਸਿਕਿਉਰਿਟੀ ਹਟਾ ਲਈ, ਤੀਜੇ ਪਾਸੇ ਅਗਲੇ ਤਾਂ ਫਿਰ ਆਉਣਗੇ ਖੁੱਲੇ ਰੂਪ ਦੇ ਵਿੱਚ, ਡੱਕ ਲਓ ਫਿਰ ਉਹਨਾਂ ਨੂੰ। ਤੇ ਗਿੱਪੀ ਨਾਲ ਕੀ ਹੋਇਆ ਤੁਹਾਨੂੰ? ਗਿੱਪੀ ਵਾਲੇ ਐਪੀਸੋਡ ਦਾ ਪਤਾ ਉਹਦਾ, ਗੁਰਪ੍ਰੀਤ? ਨਹੀਂ ਤੇ ਮੈਂ ਦੱਸ ਦੇਣਾ ਤੁਹਾਨੂੰ, ਆਡੀਅנס ਨੂੰ ਵੀ ਦੱਸ ਦੇਣਾ ਦੁਬਾਰਾ। ਜੀ, ਪਾ ਦਿਓ ਚਾਨਣਾ ਜਰਾ। ਗਿੱਪੀ ਗਰੇਵਾਲ ਜਾ ਰਿਹਾ ਸੀ ਸਿਰਸੇ। ਜੀ, ਮੈਂ ਤੁਹਾਨੂੰ ਦੱਸਦਾ ਹੁੰਦਾ ਨਾ ਕਿ ਅਕਸਰ ਸਾਡੇ ਜਿਹੜੇ ਪਿੰਡ ਆ, ਬਾਦਲ ਪਿੰਡ ਆ ਜਾਂ ਸਾਡੇ ਪਿੰਡ ਆ, ਇਹ ਬਿਲਕੁਲ ਹੱਦਾਂ ਤੇ ਆ। ਜੀ, ਨਾਲ ਹੀ ਰਾਜਸਥਾਨ ਹੈ, ਨਾਲ ਹੀ ਹਰਿਆਣਾ, ਪੰਜਾਬ 'ਚ ਅਸੀਂ ਬੈਠੇ ਆ, ਠੀਕ ਹੈ ਨਾ ਜੀ। ਜੀ,
ਉਹ ਕਿਤੇ ਬਠਿੰਡੇ ਸਿੱਧਾ ਬਾਦਲ ਨੂੰ ਹੋ ਗਿਆ, ਜੀ ਜਾਣਾ ਹੀ ਸਰਸੇ। ਤਾਂ ਗੱਲ ਇਹ ਆ ਕਿ ਉਹ ਜਾਣਾ ਸੀ ਬਠਿੰਡੇ, ਗੱਡੀ ਮਲੋਟ ਵਾਲੀ ਪੱਪੀ ਨਾਲ ਚੜ ਗਈ, ਤੇਰੇ ਨਾਲ ਅੱਖ ਲੜ ਗਈ, ਉਹ ਹਿਸਾਬ ਕਿਤਾਬ ਹੋ ਗਿਆ। ਅੱਛਾ, ਉੱਥੇ ਉਹਨਾਂ ਦਾ ਫਾਰਮ ਆ ਬਾਦਲੀਆਂ ਦਾ ਨਾ, ਬਹੁਤ ਤਕੜਾ ਫਾਰਮ ਆ ਜੀ, ਬਾਦਲ ਪਿੰਡ ਵਾਲਿਆਂ ਦਾ। ਜੀ ਉਹਨਾਂ ਦਾ ਫਾਰਮ ਹੈ, ਅਕਸਰ ਉੱਥੇ ਲੋਕ ਵਿਜ਼ਿਟ ਕਰਦੇ ਨੇ, ਜਾਨਵਰ ਜੂਨਵਰ ਸੁਖਬੀਰ ਬਾਦਲ ਨੇ ਬੜੇ ਰੱਖੇ ਨੇ ਇੱਥੇ। ਜੀ ਇਹ ਕਿਤੇ ਚਲੋ ਘੋੜੇ ਘਾੜੇ ਵੇਂਦੇ ਰਹੇ। ਅੱਛਾ, ਉੱਥੇ ਹੀ ਇਹਨਾਂ ਨੂੰ ਫੋਨ ਆ ਗਿਆ ਸੀ ਜੀ ਸ਼ਾਨੇ ਸਤੌਜ ਦੇ ਦਫ਼ਤਰ ਤੋਂ, ਕਾਪੀਰਾਈਟ ਚੀਫ ਮਿਨਿਸਟਰ ਸੀਐਮ, ਕਿ ਭਾਈ ਤੇਰੀਆਂ ਵੀਡੀਓਜ਼ ਆ ਗਈਆਂ ਨੇ, ਲਓ। ਹਾਲੇ ਉਹ ਸਰਸੇ ਵਾਲੇ ਰਾਹ ਪਏ ਤੇ ਜਿਹੜਾ ਸਿਕਿਉਰਿਟੀ ਅਫਸਰ ਸੀ ਉਹਨੇ ਆਖਿਆ ਪਿੱਛਾ ਮੁੜਿਆ। 17 ਸੀ, ਜਦੋਂ ਪਿੱਛੇ ਵੇਖਿਆ ਤੇ ਇੱਕ ਵੀ ਨਾ ਰਹਿ ਗਿਆ। ਆਦੇ ਇੱਧਰ ਚਲੋ, ਆਦੇ ਉਧਰ ਚਲੋ, ਤੇ ਬਸ ਬਾਕੀ ਮੇਰੇ ਪਿੱਛੇ ਆਓ। ਉਹ ਹਿਸਾਬ ਕਿਤਾਬ ਹੋ ਗਿਆ ਜੀ। ਲਓ ਸਰ, ਗਿੱਪੀ ਸਭ ਤੋਂ ਜ਼ਿਆਦਾ ਥ੍ਰੈਟ ਤੇ ਆ। ਤੁਹਾਨੂੰ ਪਤਾ ਗਿੱਪੀ ਤੇ ਤਾਂ ਕੈਨੇਡਾ ਦੇ ਵਿੱਚ ਵੀ ਫਾਇਰਿੰਗ ਦੇ ਮਾਮਲੇ ਆ। ਬਿਲਕੁਲ। ਸਭ ਤੋਂ ਪਹਿਲੀਆਂ 'ਚ ਜਦੋਂ ਸਿੰਗਰਾਂ ਦੇ ਮਗਰ ਪਏ ਨੇ ਗੈਂਗਸਟਰ, ਉਹਨਾਂ 'ਚੋਂ ਇੱਕ ਸੀ। ਅੱਛਾ, ਪਰਮੇਸ਼ ਵਰਮਾ। ਗਿੱਪੀ ਤਾਂ ਫੇਰ ਫਿਲਮਾਂ ਬਣਾ ਰਿਹਾ ਉੱਥੇ ਕੈਨੇਡਾ 'ਚ, ਤਾਂ ਵੀਰ ਦਵਿੰਦਰ ਜਿਹੜਾ ਕਦੋਂ ਦਾ ਹਟ ਗਿਆ ਗਾਗੂ ਕੇ, ਉਹਦੇ ਤੇ ਫਾਇਰਿੰਗ ਹੋ ਗਈ ਸੀ। ਆਹੋ, ਸ਼ਾਇਦ ਉਹ ਕਹਿੰਦੇ ਨੇ ਕਿ ਉਦੋਂ ਤੂੰ ਗਾਉਂਦਾ ਸੀ ਮੋਟਰਾਂ ਤੇ ਬਹਿ ਕੇ ਪੀਣ ਦਾ ਆਉਂਦਾ ਨਜ਼ਾਰਾ, ਨਾ ਮੋਟਰਾਂ ਤੇ ਪੀਣ ਦਾ ਆਉਂਦਾ ਹੈ ਨਜ਼ਾਰਾ। ਤਾਂ ਗੱਲ ਇਹ ਆ ਕਿ ਉਹ ਕਹਿੰਦੇ ਨੇ ਤੂੰ ਉਦੋਂ ਨਜ਼ਾਰੇ ਲੈਂਦਾ ਰਿਹਾ ਮੋਟਰਾਂ ਤੇ, ਜੀ ਮੋਟਰਾਂ ਤੇ ਬਹਿ ਕੇ ਆਉਂਦਾ ਪੀਣ ਦਾ ਨਜ਼ਾਰਾ। ਤਾਂ ਗੱਲ ਇਹ ਆ ਕਿ ਬਾਈ ਵਾਕਿਆ ਤੁਹਾਡੀ ਗੱਲ ਸਹੀ ਹੈ, ਵੀਰ ਦਵਿੰਦਰ ਤੇ ਬਹੁਤ ਪੁਰਾਣਾ ਗਾਇਕ ਸੀ। ਹੁਣ ਜੇ ਤੁਸੀਂ ਵੇਖੋਗੇ ਕਿ ਪਰਮੇਸ਼ ਵਰਮਾ ਨੂੰ ਵੀ ਆ ਗਈ ਆ ਫਰੌਤੀ ਦੀ ਕਾਲ, 10 ਕਰੋੜ ਦੀ ਉਹਦੇ ਮੈਨੇਜਰ ਨੂੰ। ਜੀ ਤਾਂ ਮਤਲਬ ਸਿਕਿਉਰਿਟੀ ਹਟਾਉਣ ਤੇ ਸਰਕਾਰ ਬਿਲਕੁਲ ਖਾਮੋਸ਼ ਆ। ਮੂਸੇ ਵਾਲੇ ਦੇ ਸਾਰੇ ਪ੍ਰਕਰਨ ਚੋਂ, ਮਤਲਬ ਕਿ ਉਹਦੇ ਮਰਡਰ ਤੋਂ ਬਾਅਦ ਜੋ ਹੋਇਆ, ਉਹਦੀ ਤੋਂ ਵੀ ਕੁਝ ਨਹੀਂ ਸਿੱਖ ਰਹੇ ਵੀ। ਵਿਆਹਾਂ ਦਾ ਸੀਜ਼ਨ ਆ, ਗਿੱਪੀ ਗਰੇਵਾਲ ਉਹ ਇੰਡਸਟਰੀ ਦਾ ਇੱਕ ਬਾਜ਼ਾਰ ਦਾ ਹਿੱਸਾ ਕੈਪਚਰ ਕਰੀ ਬੈਠਾ ਹੈ। ਕੱਲ ਨੂੰ ਖੁਦਾ ਨਾ ਖਾਸਤਾ ਕੋਈ ਉਹਦਾ ਕਾਰੋਬਾਰੀ ਵਿਰੋਧੀ ਨੁਕਸਾਨ ਕਰਵਾ ਦੇਵੇ, ਕੀ ਕਰੋਗੇ? ਬਿਲਕੁਲ। ਮੁੜ ਕੇ ਤੁਸੀਂ ਭੋਗਾ ਤੇ ਬਹਿੰਦੇ ਜੇ ਜਾ ਕੇ, ਅਗਲੇ ਤੋਂ ਤਾਂ ਘਰ ਬਾ ਦਿਓਗੇ ਨਾ। ਤੇ ਜਾਂ ਮਾਹੌਲ ਤੁਸੀਂ ਇਸ ਤਰ੍ਹਾਂ ਦਾ ਠੀਕ ਕਰੋ ਕਿ ਤੁਹਾਨੂੰ ਕੋਈ ਕਵੇ ਸਿੰਗਰ ਤੇ ਤੁਸੀਂ ਕਹੋ ਕਿ ਹਾਂ ਭਾਈ ਅਸੀਂ ਤੇ ਮਾਹੌਲ ਇਸ ਤਰ੍ਹਾਂ ਦਾ ਦਿੱਤਾ, ਤੁਹਾਨੂੰ ਗਵਰਨਮੈਂਟ ਦੀ ਲੋੜ ਹੀ ਨਹੀਂ। ਤੇ ਤੁਹਾਨੂੰ ਮੈਂ ਇੱਕ ਹੋਰ ਦੱਸਾਂ, ਮਹੀਨੇ ਰਹਿ ਗਏ ਨੇ ਥੋੜੇ, ਇਹ ਇੰਡਸਟਰੀ ਵਾਲੇ ਜਿਹੜੇ ਕੁਝ ਤੇ ਹੈਗੇ ਨੇ ਚਮਚੇ ਭਗਵੰਤ ਮਾਨ ਦੇ ਬਹੁਤ ਜ਼ਿਆਦਾ ਤਗੜੇ, ਆ ਕਰਮਜੀਤ ਅਨਮੋਲ ਵਰਗੇ, ਇਹ ਤੇ ਇਹਨਾਂ ਦੇ ਮੇਜ਼ ਸਾਫ਼ ਤੱਕ ਕਰਦੇ ਫਿਰਦੇ ਆ ਜੀ। ਤਾਂ ਪਰ ਆਉਣ ਵਾਲੇ ਦਿਨਾਂ 'ਚ ਇੰਡਸਟਰੀ 'ਚੋਂ ਰਿਵੋਲਟ ਹੋਏਗਾ ਜੇ ਆਹੀ ਹਾਲ ਰਿਹਾ, ਠੀਕ ਹੈ ਨਾ ਜੀ। ਉਹ ਇਹਨਾਂ ਦੇ ਖਿਲਾਫ ਹੋਏਗਾ। ਇੰਡਸਟਰੀ ਬੋਲਦੀ ਨਹੀਂ ਹੈ ਇੱਥੇ ਤਾਂ। ਤੁਸੀਂ ਵੇਖ ਲਓ ਵੱਡੇ ਵੱਡੇ ਗੁੱਗੂ ਗਿੱਲ ਸਾਹਿਬ ਵਰਗੇ ਵੀ ਬੰਦੇ ਜਿਹੜੇ ਖਾਮੋਸ਼ ਰਹਿੰਦੇ, ਰਾਜਨੀਤਿਕ ਟਿੱਪਣੀ ਨਹੀਂ ਕਰਦੇ। ਜੀ ਪਰ ਇੱਕ ਦਿਨ ਕਿਤੇ ਨਾ ਕਿਤੇ ਫਿਰ ਮੁੜ ਕੇ ਔਖਾ ਹੋ ਜਾਂਦਾ ਜੀ, ਔਖਾ ਹੋ ਜਾਂਦਾ। ਸੋ ਅੰਦਰ ਖਾਤੇ ਇੰਡਸਟਰੀ ਦੇ ਵਿੱਚ ਬੜਾ ਗੁੱਸਾ ਹੈ, ਬੜਾ ਗਿਲਾ ਸਰਕਾਰ ਪ੍ਰਤੀ ਵੀ ਇਹ ਚੱਲ ਕਿਸ ਰਸਤੇ ਪਏ ਤੇ ਵਾਕਿਆ ਸਮਝ ਤੋਂ ਬਾਹਰ ਆ। ਇਹ ਤੇ ਪੱਤਰਕਾਰਾਂ ਨੂੰ ਵਿਧਾਨ ਸਭਾ 'ਚ ਤਲਬ ਕਰੀ ਬੈਠੇ ਆ, ਲਓ ਕਰ ਲਓ, ਘਿਓ ਨੂੰ ਭਾਂਡਾ ਬਣ ਕੇ ਆਏਗਾ। ਬਿਲਕੁਲ। ਇਹ ਤੇ ਬਈ ਮਤਲਬ ਕਿ ਇੱਕ ਨਦਰ ਲੈਵਲ ਤੇ ਚਲਾ ਗਿਆ ਬਦਲਾ। ਉਹ ਜਿਵੇਂ ਖਿੱਚ ਲੈ ਵੈਰੀਆ, ਤਾਂ ਬਾਈ ਇਹ ਤੇ ਖਿੱਚ ਲਿਆ ਵਾਲਾ ਹਿਸਾਬ ਹੈ ਕਿ ਹੁਣ ਵਾਪਸ ਖਿੱਚ ਲਓ ਇਸ ਬਦਲਾਅ, ਖਿੱਚ ਲੈ ਚਬਾਰੇ ਵਿੱਚ। ਤੋ ਇਹ ਤੇ ਆ ਹਾਲ ਬਣਿਆ ਪਿਆ ਬਈ, ਜੋ ਜਿੱਦਾਂ ਦਾ ਹਾਲ ਆ ਨਾ ਸਾਡਾ, ਮਤਲਬ ਕਿ ਬੁਰਾ ਹਾਲ ਆ। ਤੇ ਸਰਕਾਰ ਜਿਹੜੀ ਹੈ ਉਹ ਇਸ ਤਰ੍ਹਾਂ ਦੀਆਂ ਪਿਰਤਾਂ ਪਾ ਰਹੀ ਆ ਕਿ ਇਹਨਾਂ ਪਿਰਤਾਂ ਚੋਂ ਸਿਵਾਏ ਇੱਕ ਖੁੰਨਸ ਸੌੜੀ ਰਾਜਨੀਤੀ ਦੇ ਕੁਛ ਨਹੀਂ। ਜੇ ਨੁਕਸਾਨ ਹੋ ਗਿਆ ਬਹੁਤ ਬੁਰੀ ਟੁਕੇਗੀ, ਬਹੁਤ ਬੁਰੀ ਟੁਕੇਗੀ। ਜੀ ਬਿਲਕੁਲ ਬਿਲਕੁਲ। ਇੱਧਰ ਸਾਡੀ ਪੁਲਿਸ ਖੈਰ ਚਲੋ ਪਿੱਛੇ ਹਟਾ ਲਈ ਪੁਲਿਸ, ਉਹ ਤੁਹਾਡਾ ਇੱਕ ਪੋਲੀਟੀਕਲ ਡਿਸੀਜਨ ਹੈ, ਪਰ ਘੱਟੋ ਘੱਟ ਪੁਲਿਸ ਨੂੰ ਸ਼ੂਟਿੰਗਾਂ ਤੇ ਤਾਂ ਨਾ ਭੇਜੋ। ਇੱਧਰ ਸ਼ੂਟਿੰਗਾਂ ਵੀ ਤਾਂ ਕਰੀ ਜਾਂਦੇ ਨਾ, ਪ੍ਰੀ ਵੈਡਿੰਗਾਂ 'ਚ ਬਿਜ਼ੀ ਨੇ ਪੁਲਿਸ ਇਹ ਵਾਲੇ। ਸਰਕਾਰ ਦੇਖੋ, ਇਹ ਸਰਕਾਰ ਹੀ ਸ਼ੂਟਿੰਗ ਕਰਦੀ ਫਿਰਦੀ ਆ। ਸਰਕਾਰ ਰਿਐਲਿਟੀ 'ਚ ਥੋੜੀ, ਸਰਕਾਰ ਨੂੰ ਤੇ ਸ਼ੂਟਿੰਗ ਹੀ ਲੱਗਦੀ ਹੈ। ਬਿਲਕੁਲ। ਕਿਤੇ ਬੰਦੇ ਮਾਰ ਗਏ ਸ਼ੂਟਰ ਤੇ ਕਿਤੇ ਸ਼ੂਟਰਾਂ ਨੂੰ ਇਹ ਮਾਰ ਦਿੰਦੇ ਨੇ, ਸ਼ੂਟਿੰਗ ਹੀ ਚੱਲੀ ਜਾਂਦੀ ਹੈ ਜੀ। ਕਿਤੇ ਇਹਨਾਂ ਦੇ ਐਮਐਲਏ ਐਮਪੀ ਕਹਿ ਦਿੰਦੇ ਭਾਈ ਇਲੀਗਲ ਮਾਈਨਿੰਗ ਹੋ ਰਹੀ ਆ, ਤੇ ਇਹਨਾਂ ਦੇ ਮੰਤਰੀ ਕਹਿ ਦਿੰਦੇ ਆ ਕਿ ਨਹੀਂ ਨਹੀਂ ਨਹੀਂ, ਚੁਣੌਤੀ ਦੇ ਦਿੰਦੇ ਆ। ਉਹਨਾਂ ਨੂੰ ਪੁੱਛੀਏ ਤੇ ਰੈਵਨਿਊ ਕਿੱਥੇ ਆ ਫਿਰ? ਮਤਲਬ ਕਿ ਇਹ ਤਾਂ ਸ਼ੂਟਿੰਗ ਨਾਲੋਂ ਵੀ ਭੈੜਾ ਹੈ ਕੰਮ। ਇਹ ਤੇ ਏਦਾਂ ਲੱਗਦਾ ਕਿ ਜਿੱਦਾਂ ਸ਼ੁਗਲ ਜਿਹਾ ਕਰਦੇ ਨੇ
ਚੋਲ ਮੋਲ ਜਿਹਾ ਕਰਦੇ ਨੇ ਲੋਕਾਂ ਦੇ ਨਾਲ। ਆਪਸ ਚ ਬਿਆਨ ਨਹੀਂ ਰਲਦੇ ਜੀ ਬਹੁਤਿਆਂ ਦੇ। ਖੈਰ ਅੱਗੇ ਵਧੀਏ ਤਾਂ ਉਧਰ ਭਾਜਪਾ ਚੜੀ ਆਉਂਦੀ ਹੈ ਜੀ। ਉਹ ਪਹਿਲਾਂ ਕਾਫੀ ਚਿਰ ਰੌਲਾ ਪੈਂਦਾ ਰਿਹਾ ਵੀ ਪਤਾ ਨਹੀਂ ਕਦੋਂ ਨੂੰ ਰੈਲੀ ਹੋਣੀ ਹੈ ਪੰਜਾਬ ਦੇ ਵਿੱਚ। ਸ਼ਾਹ ਹੋਣੀ ਆ ਰਹੇ ਨੇ, ਵੀਡੀਓ ਕਾਲ ਤੇ ਮੀਟਿੰਗਾਂ ਲਈਆਂ ਗਈਆਂ, ਬੜੇ ਲੀਡਰਾਂ ਨੇ ਵੀਡੀਓ ਕਾਲ ਦੀਆਂ ਸਕਰੀਨਸ਼ਾਟ ਲੈ ਲਈ, ਪਾਉਂਦੇ ਰਹੇ ਵੀ ਲੈ ਭਾਈ ਸਾਡੀ ਤਾਂ ਸ਼ਾਹ ਨਾਲ ਵੀਡੀਓ ਕਾਨਫਰੰਸਿੰਗ ਹੋ ਗਈ ਹੈ, ਜਾਂ ਫਿਰ ਹੋਰ ਕਈ ਵੱਡੇ ਲੀਡਰਾਂ ਨਾਲ ਸੈਂਟਰ 'ਚ ਵੀਡੀਓ ਕਾਲ ਹੋ ਗਈ। ਉਹ ਇਸ ਗੱਲੋਂ ਹੀ ਖੁਸ਼ ਨੇ। ਭਰ ਲਓ ਕਹਿੰਦੇ ਬੱਸਾਂ, ਆਪਾਂ ਜਾਣਾ ਹੈ ਰੈਲੀ ਤੇ ਰੈਲੀ ਦਾ ਹੋ ਗਿਆ ਜੀ, ਕਹਿੰਦੇ ਅਨਾਉਂਸਮੈਂਟ ਕਰਤਾ ਐਲਾਨ। ਆ ਤੁਸੀਂ ਕਿਹਾ ਭਾਜਪਾ ਚੜੀ ਆਉਂਦੀ ਹੈ। ਜੀ ਜੰਜ ਤੇਰੀ ਚੜੀ ਜਿਵੇਂ ਚੜੀ ਕੋਈ ਹਨੇਰੀ ਵੇ, ਹੂੰ ਜਹਾਜ਼ ਲੈ ਗਈ ਉਹ ਬਗੀਚੜੀ ਜੀ ਮੇਰੀ। ਹੂੰ ਤੇਰੇ ਤਾਂ ਨਜ਼ਾਰੇ ਕੋਲ ਹੋਣਗੇ। ਤਾਂ ਗੱਲ ਇਹ ਆ ਕਿ ਭਾਈ ਇਹ ਕਿਤੇ ਹਨੇਰੀ ਨਾ ਝੁੱਲ ਜਾਵੇ ਕਿ ਬਗੀਚੜੀ ਫਿਰ ਉੜ ਜਾਵੇ। ਜੀ ਹੁਣ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਰੈਲੀ ਦਾ ਮਕਸਦ ਜਾਪਦਾ ਉਹ ਮਾਲਵਾ ਦੀ ਐਂਟਰੀ ਆ। 14 ਤਰੀਕ ਹੂੰ ਫਿਕਸ ਹੋ ਗਈ। ਜੀ ਠੀਕ ਹੈ ਜੀ, 14 ਤਰੀਕ ਫਿਕਸ ਹੋ ਗਈ। ਭਾਜਪਾ ਦੇ ਵਿੱਚ ਉਤਸ਼ਾਹ ਤੇ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਤੁਸੀਂ ਇਹ ਵੀ ਜੀ ਵੇਖੋ ਕਿ ਰਾਹੁਲ ਗਾਂਧੀ ਵੀ ਸ਼ੁਰੂਆਤ ਮਾਲਵਾ ਤੋਂ ਕਰ ਰਿਹਾ ਹੈ, ਕਿਉਂਕਿ ਜੀ ਦੋਨੇ ਪਾਰਟੀਆਂ ਮਾਲਵਾ 'ਚ ਆ ਕੇ ਫਸ ਜਾਂਦੀਆਂ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਐਤਕੀ ਸੀਟਾਂ ਕੱਢੇਗੀ, ਉਹ ਵੀ ਮਾਲਵੇ 'ਚ ਪੈਂਦਾ। ਜੀ ਇਹ ਤੁਹਾਨੂੰ ਮੈਂ ਅੱਜ ਕਹਿ ਦਿੰਦਾ ਕਿ ਮਾਲਵੇ 'ਚ ਹੋਰ ਦਾ ਤਾਂ ਮੈਨੂੰ ਪਤਾ ਨਹੀਂ। ਤੇ ਗੱਲ ਜੀ ਇਹ ਆ ਕਿ ਇਹਨਾਂ ਨੇ ਕਰਦੇ ਕਰਾਉਂਦੇ ਆ। ਬਈ ਤੁਸੀਂ ਇਹ ਦੇਖੋ ਮੈਂ ਕਿਉਂ ਕਹਿ ਰਿਹਾ ਕਰਦੇ ਕਰਾਉਂਦੇ ਆ। ਅੱਜ ਦੀ ਜਗ੍ਹਾ ਜੇ ਤੁਸੀਂ ਇਹਨਾਂ ਦਾ ਵੇਖੋਗੇ ਹਾਲ ਕਿ ਕਿਉਂ ਜਾਪਦਾ ਹੈ, ਮੈਂ ਉਸ ਕਿਉਂ ਦਾ ਵੀ ਜਵਾਬ ਦੇ ਦਿੰਦਾ ਕਿ ਜੀ ਇਹ ਬੈਲਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਨਾਨ ਸਿੱਖ ਵੋਟਰਾਂ ਦੀ ਬੈਲਟ ਆ ਜਾਂਦੀ ਹੈ। ਜੀ ਮਤਲਬ ਕਿ ਉਹਦੇ ਵਿੱਚ ਬੱਲੂਆਣਾ ਤੇ ਅਬੋਹਰ ਖਾਸ ਤੌਰ ਤੇ ਜੇ ਤੁਸੀਂ ਵੇਖੋਗੇ। ਸੈਕੰਡ ਥਿੰਗ ਕਿ ਨਾ ਸਿਰਫ ਲੋਕ ਸਭਾ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਬਲਕਿ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ, ਉਹਨਾਂ 'ਚ ਬੇਸ਼ੱਕ ਸੀਟਾਂ ਇਹਨਾਂ ਨੇ ਥੋੜੀਆਂ ਜਿੱਤੀਆਂ, ਦੂਜੇ ਨੰਬਰ ਤੇ ਫਾਈਟ 'ਚ ਆਏ ਨੇ। ਜੀ ਤਾਂ ਮੈਂ ਕਹਿ ਰਿਹਾ ਕਿ ਹੋ ਸਕਦਾ ਹੈ ਕਿ ਇਸ ਇਲਾਕੇ 'ਚੋਂ ਸੀਟਾਂ ਵੀ ਕੱਢ ਇੱਕ ਜੀ ਕੱਢਣ, ਦੋ ਕੱਢਣ, ਯਾਨੀ ਮਾਲਵੇ ਦੇ ਵਿੱਚ ਹਾਜ਼ਰੀ ਭਾਜਪਾ ਦੀ ਰਹੇਗੀ। ਪਰ ਹੁਣ ਅੱਗੇ ਪਰ ਲਾ ਦੇਣਾ, ਪਰ ਉੱਡਣ ਵਾਲੇ ਨਹੀਂ। ਸਾਡੇ ਪਰਾਂ ਤੋਂ ਸਿੱਖੀ ਉੱਡਣਾ, ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ। ਪਰ ਇਸ ਗੱਲੋਂ ਕਿ ਕੀ ਭਾਰਤੀ ਜਨਤਾ ਪਾਰਟੀ ਵਾਸਤੇ ਜਿਹੜੀ ਇਹ ਡੀਲ ਆ ਇਹ ਪੰਜਾਬ 'ਚ ਪਰੇਸ਼ਾਨੀ ਬਣੇਗੀ ਕਿ ਨਹੀਂ? ਕਿਉਂ? ਕਿਉਂਕਿ ਡੀਲ ਦਾ ਤੇ ਤੁਸੀਂ ਵੇਖੋ ਇੱਕ ਵਾਰੀ ਤੇ ਕੰਮ ਜਿਹੜਾ ਹੈ ਉਹ ਖਸਤਾ ਜਿਹਾ ਹੋਇਆ ਪਿਆ, ਕਿਉਂਕਿ ਉੱਥੇ ਸੁਪਰੀਮ ਕੋਰਟ ਨੇ ਫੈਸਲਾ ਬਿਲਕੁਲ ਪਲਟ ਜੀ ਦਿੱਤਾ। ਬਟ ਜੇ ਮੰਨ ਲਓ ਡੀਲ ਵਾਲਾ ਫੈਸਲਾ ਇੱਥੇ ਕਿਸਾਨਾਂ ਨੂੰ ਪ੍ਰਵਾਨ ਨਹੀਂ ਹੁੰਦਾ, ਇਹ ਕੋਈ ਵੱਖਰਾ ਰਸਤਾ ਕੱਢਦੇ ਆ, ਜਾਂ ਕਿਉਂਕਿ ਇੰਡੀਆ ਤਾਂ ਵੈਸੇ ਵੀ ਤੁਸੀਂ ਵੇਖੋਗੇ ਇੱਕ ਗਲਤੀ ਕਰ ਬੈਠਾ, ਗਲਤੀ ਕਰ ਬੈਠਾ, ਇਹ ਦਿਲ ਗਲਤੀ ਕਰ ਬੈਠਾ। ਤਾਂ ਬਈ ਉਹ ਗਲਤੀ ਜਿਹੜੀ ਹੋਈ ਆ ਉਹ ਇਹੋ ਆ ਕਿ ਕੈਨੇਡਾ ਵਰਗੇ ਮੁਲਕ ਜਿਹੜੇ ਆ ਉਹ ਬਚੇ ਰਹੇ, ਮੈਕਸੀਕੋ ਵਰਗੇ, ਤੇ ਇੱਥੇ ਇਹਨਾਂ ਨੇ ਪਹਿਲਾਂ ਹੀ ਡੀਲ ਕਰ ਲਈ। ਹੁਣ ਉਹਦਾ ਕੀ ਨਤੀਜਾ ਨਿਕਲੇਗਾ ਇਹਦੇ ਤੇ ਡਿਪੈਂਡ ਕਰਦਾ ਹੈ, ਕਿਉਂਕਿ ਮਾਲਵਾ ਦੇ ਵਿੱਚ ਕਿਸਾਨ ਯੂਨੀਅਨਾਂ ਬੜੀਆਂ ਤਕੜੀਆਂ ਨੇ। ਜੀ ਉਹ ਗਰਾਹਾਂ ਤੋਂ ਲੈ ਕੇ ਡੱਲੇਵਾਲ ਵਰਗੇ ਸਾਰੇ ਹੀ ਇੱਥੇ ਬੈਠੇ ਨੇ। ਗੁਰਪ੍ਰੀਤ, ਮੈਂ ਤਾਂ ਕਿਹਾ ਕਿ ਜੀ ਮਾਲਵੇ 'ਚ ਹਾਜ਼ਰੀ ਜਾਂ ਕਹਿ ਲਓ ਕਿ ਸੀਟਾਂ ਦੇ ਉਹ ਜਿਹੜੇ ਖਾਨੇ ਆ ਉਹ ਭਰ ਸਕਦੀ ਹੈ ਭਾਜਪਾ। ਜੀ ਹਾਜ਼ਰੀ ਵੀ ਦਰਜ ਕਰਵਾ ਸਕਦੀ ਹੈ ਵੱਡੀ, ਜੋ ਮਰਜ਼ੀ ਆ, ਕੱਲੇ 'ਚ ਵੀ ਲੜਦੇ ਆ ਤਦ ਵੀ। ਬਟ ਉਹਦੇ ਨਾਲ ਵੱਟ ਲੱਗਦਾ, ਪਰ ਲੱਗਦਾ ਕਿ ਉਹ ਨਿਰਭਰ ਕਰਦਾ ਹੈ ਕਿ ਡੀਲ ਤੇ ਅੱਗੇ ਕੀ ਮਾਹੌਲ ਬਣਦਾ, ਕਿਉਂਕਿ ਕਾਂਗਰਸ ਵੀ ਤੇ ਮਾਹੌਲ ਗਰਮ ਕਰਨੀ ਆ ਰਹੀ ਹੈ ਨਾ ਬਰਨਾਲੇ। ਬਿਲਕੁਲ ਚੱਲ ਬਰਨਾਲੇ ਚਲੀਏ ਨੀ ਮੋਟਰ ਮਿੱਤਰਾਂ ਦੀ, ਉਹ ਵੀ ਕਹੀ ਜਾਂਦੇ ਆ। ਤਾਂ ਹੁਣ ਜੇ ਆਪਾਂ ਵੇਖੀਏ ਇਹ ਸਾਰੀ ਸੂਰਤ ਹਾਲ ਹੈ, ਜਿਹੜਾ ਇਹ ਆਲਮ ਹੈ ਗੁਰਪ੍ਰੀਤ, ਇਸ ਆਲਮ ਦੇ ਵਿੱਚ ਆਪਾਂ ਜਿਸ ਤਰ੍ਹਾਂ ਮਹਿਸੂਸ ਕਰਦੇ ਆ ਉਹ ਇਹੋ ਆ ਕਿ ਕੁਝ ਚੀਜ਼ਾਂ ਹਾਲੇ ਵੀ। ਅੱਛਾ, ਗੱਠਜੋੜ ਦੀ ਵੀ ਗੱਲ ਦੱਸ ਦਿੰਦਾ। ਅੱਜ ਜਾਖੜ ਸਾਹਿਬ ਇੱਥੇ ਕੋਈ ਤੁਹਾਨੂੰ ਪਤਾ ਸਾਡੇ ਪਿੰਡਾਂ ਦੇ ਬਹੁਤ ਸਾਰੇ ਜੀ ਲੀਡਰ ਸਾਡੇ ਪਿੰਡਾਂ ਦੇ ਖੁਸ਼ੀ ਗਮੀ 'ਚ, ਤੇ ਚਲੋ ਅਸੀਂ ਆਨ ਦਾ ਰੋਡ ਹੀ ਆ, ਉਹ ਜੀ ਲੰਘਦੇ ਸਾਡੇ ਕੋਈ ਨਿੱਜੀ ਫੰਕਸ਼ਨ ਸੀ ਤੇ ਉੱਥੇ ਆ ਗਏ। ਉੱਥੇ ਜਿਸ ਵੇਲੇ ਆ ਗਏ, ਉਹ ਚੌਧਰੀ ਸਾਹਿਬ ਬੜੇ ਉਮਰ ਦਰਾਜ਼ ਨੇ, ਅਸੀਂ ਬੜੀ ਇੱਜ਼ਤ ਕਰਦੇ ਹਾਂ ਉਹਨਾਂ ਦੀ। ਚਲੋ ਜੀ ਆ ਗਏ, ਬੈਠੇ, ਤੇ ਉਹਦਾ ਉਹ ਸਕਰੀਨ ਤੇ ਲੱਗਦੇ ਨੇ, ਵੈਸੇ ਉਮਰ ਬਹੁਤ ਹੈ ਉਹਨਾਂ ਦੀ। ਜੀ ਉਹ ਆਏ ਤੇ ਮੈਂ, ਹੁਣ ਤੁਹਾਨੂੰ ਪਤਾ ਹੈ, ਚਲੋ ਇੱਕ ਮੌਕਾ ਹੁੰਦਾ ਹੈ ਫੰਕਸ਼ਨ ਦਾ, ਨਿੱਜੀ ਵਿਆਹ ਸ਼ਾਦੀ ਜੋ ਵੀ ਹੈ, ਪਰ ਆਪਣੇ ਵਰਗੇ ਜਿਹੜੇ ਬੰਦੇ ਹੁੰਦੇ ਫਿਰ ਸੋਹ ਤੇ ਲੈਂਦੇ ਹੀ ਆ ਨਾ। ਆਪਣਾ ਤੇ ਕੰਮ ਜੀ ਆ, ਆਦਤ ਵੀ ਬਣੀ ਹੋਈ।
ਤੇ ਮੈਂ ਕਿਹਾ ਚੌਧਰੀ ਬਿਲਕੁਲ ਸਾਹਿਬ ਕੋਈ ਦੱਸੋ ਕੋਈ ਗੱਠਜੋੜ ਬਾਰੇ। ਉਹਨੇ ਆਖਿਆ ਭਗਵਾਨ ਵੀ ਨਹੀਂ ਜਾਣਦਾ। ਜੀ ਮੈਂ ਦੇਖਿਆ ਚੌਧਰੀ ਸਾਹਿਬ ਨੇ ਗੱਲ ਹੀ ਮੁਕਾ ਦਿੱਤੀ। ਲਿਟਰਲੀ ਮੈਂ ਬੰਦਿਆਂ 'ਚ ਬੈਠਿਆ ਪੁੱਛਿਆ, ਮੈਂ ਜੀ ਕਿਹਾ, ਉਹ ਕਹਿੰਦਾ ਜੀ ਭਾਈ ਭਗਵਾਨ ਹੀ ਜਾਣਦਾ। ਤੇ ਉਹ ਕਹਿੰਦੇ ਉਹ ਸੌਰੀ ਮੈਂ ਉਲਟ ਬੋਲ ਗਿਆ, ਉਹ ਕਹਿੰਦੇ ਕਿ ਭਗਵਾਨ ਹੀ ਜਾਣਦਾ ਹੈ। ਤੇ ਉਹ ਕਹਿੰਦੇ ਪੰਜਾਬ ਬਾਰੇ ਤਾਂ ਤੈਨੂੰ ਪਤਾ ਹੀ ਹੈ ਮਿੰਟੂ, ਅਮਿਤ ਸ਼ਾਹ ਖੁਦ ਕਹਿ ਚੁੱਕੇ ਆ ਕਿ ਭਗਵਾਨ ਵਿਸ਼ਨੂੰ ਵੀ ਨੂੰ ਵੀ ਨਹੀਂ ਪਤਾ ਪੰਜਾਬ ਦੀ ਬਿਲਕੁਲ ਰਾਜਨੀਤੀ ਦਾ। ਤੇ ਉਹ ਕਹਿੰਦੇ ਵੀ ਸਾਨੂੰ ਇੱਥੇ ਥੱਲੇ ਕੋਈ ਨਹੀਂ ਪਤਾ। ਤੋ ਮਤਲਬ ਕਿ ਗੱਠਜੋੜ ਬਾਰੇ ਇਹ ਕੱਲ ਮੈਂ ਲਿਟਰਲੀ ਕਹਿਣਾ ਕਿ ਮੈਂ ਪੁੱਛੀ ਸੀ ਅੱਜ ਕਿ ਕੋਈ ਸੰਭਾਵਨਾ, ਤੇ ਉਹਨੇ ਆਖਿਆ ਕਿ ਭਗਵਾਨ ਨਹੀਂ ਜਾਣਦਾ। तो ये तो साफ अंदाजा है कि गठजोड़ का हाले इम्कान नहीं है। पर जे 14 मार्च तक ऐलान नहीं होता, एक जानकारी हुणे ताजा ताजा तुहाडे नाल जुड़न तो पहला, क्योंकि मैं रुझेवें च है ज्यादातर अजकल खबरां दे नालों टुटिया होया मैं, पर फिर भी मेरा यतन हुंदा है कि गुरप्रीत नाल जाना है, पंजाबी रेडियो यूएसए ते जाना है, तो कुछ मैं लैके जावां। जी तो मेरी हुणे हुणे जानकारी है कि सुखबीर सिंह बादल दिल्ली बैठे। इंटरेस्टिंग है, इंटरेस्टिंग है। टाइमिंग नोट करो साहब। मैं अकाली बिल्कुल दल बादल के किसी बड़े वसीले नाल संपर्क नहीं कायम कर सकिया, मैं तुहानूं दस रहा कि मैं रुझेवें च आ। पर वड्डी गल है कि सुखबीर सिंह बादल उस रोज दिल्ली च मौजूद ने जिस रोज डेट डिक्लेयर होंदी है रैली दी। नोट करो जी। ते जे भाई हुण कल तक किते हिसाब किताब चाहे तो पुछांगे जरूर, कालियां जी नाल संपर्क होया ते जरूर कि की भाई इस चीज नूं जोड़िए सी। ते पर 14 तरीक तक क्लीयर हो जाएगा। जे भाजपा कली आके रैली कर दिया, वो कहते कि असं कले लड़ांगे, तो समझ लो फिर गठजोड़ नहीं होएगा, क्योंकि फिर अमित शाह ऐलान कर जाएंगे। क्यों? क्योंकि गठजोड़ वास्ते घट्टो घट्ट साल जरूर रखते हैं। तो भारतीय जनता पार्टी इस गल ते निर्भर करेगी कि पिंडां दे विच या मालवे दे विच किसान किस तरह उन्होंने लेंदे आ। ये जो मर्जी कर लै, ठीक है ना जी। किसानां दी ताकत मालवे दे विच एक बड़ा वड्डा फैक्टर है। पिछले बारी कुछ यूनियनां ने, देखो ये गल्लां जिहड़ियां सानू पता विचलियां, कुछ यूनियनां ने डट के भगवंत मान की हमायत की सी। बिल्कुल उन्हां दे विच एक यूनियन वालियां नूं ते हुण तुहानूं पता डांगा भी पै रही। और एक मंत्री दी वाइफ है जिहड़ी, स्पैशली तुसीं देखोगे तो ओहदी बहुत चर्चा होंदी है जी। तो मतलब कि ये सारिया चीज़ां ने। सो इस करके भारतीय जनता पार्टी रैली करे जो मर्जी करे, पर पंजाब का जिहड़ा खासा है, पंजाब की जिहड़ी खासियत है ना जनाब, ਉਹਦੇ ਵਿੱਚ ਇਹਨਾਂ ਦੇ पैर तद ही लगणगे जे कुछ चीज़ां पंजाब ਲਈ करनगे। ते खास तौर पर गठजोड़ जिहड़ा बहुत वड्डा इन्हां वास्ते कह लो कि बूस्ट हो सकता है दोनों धिरां वास्ते, क्योंकि हाल इन्हां दा दोनों दा वो जिवें कहंदे ने कि बलद बुढ़ा ते तूड़ी गिल्ली वाला। ਉਹਨਾਂ ਨੂੰ ਸ਼ਹਿਰ 'ਚ ਜ਼ਰੂਰਤ ਹੈ, ਉਹਨਾਂ ਨੂੰ ਪਿੰਡਾਂ 'ਚ ਵੜਨ ਦੀ ਜ਼ਰੂਰਤ ਹੈ। ਇਸ ਕਰਕੇ बिल्कुल बिल्कुल। ਅੱਗੇ ਵਧੀਏ ਤਾਂ ਸਿੱਖਿਆ ਮੰਤਰੀ ਨੇ ਸਟੂਡੈਂਟਸ ਤੋਂ ਮਾਫੀ ਮੰਗੀ ਹੈ। ਇਹ ਕਿਹੜਾ ਆਦਰਸ਼ਵਾਦੀ ਸਿੱਖਿਆ ਮੰਤਰੀ ਹੈ ਜੀ ਜਿਹਨੇ ਮਾਫੀ ਮੰਗ ਲਈ? ਇਹ ਤਾਂ ਦੂਰ ਦੂਰ ਦੂਰਬੀਨ ਮਾਰਿਓ ਨਹੀਂ ਅੱਜ ਕੱਲ ਚੰਗੇ ਸਿਆਸਤਦਾਨ ਲੱਭਦੇ, ਪਰ ਇਹ ਉਹੀ ਕੰਮ ਤਾਂ ਨਹੀਂ ਵੀ ਖੂਨ ਵੀ ਪੀ ਲਿਆ ਤੇ ਮੁੜ ਕੇ ਡਕਾਰ ਵੀ ਨਹੀਂ ਮਾਰਨਾ। ਦੇਖੋ ਇਹ ਬੈਂਸ ਸਾਹਿਬ ਨੇ, ਬੈਂਸ ਸਾਹਿਬ ਜੇ ਤੁਸੀਂ ਦੇਖੋ ਕਿ ਬੈਂਸ ਸਾਹਿਬ ਨੇ ਨਾ ਪਹਿਲਾਂ ਪਹਿਲ ਤੇ ਜਿੱਦਾਂ ਦਾ ਕੀਤਾ ਤੁਸੀਂ ਵੇਖਿਆ ਹੀ ਹੋਣਾ ਜੀ। ਪਰ ਪਿਛਲੇ ਕੁਝ ਸਮੇਂ ਤੋਂ ਆਪਣੇ ਤੁਸੀਂ ਨੋਟ ਕਰ ਲਿਓ ਕਿ ਕੁਝ ਨਾ ਕੁਝ ਤੇ ਸੁਧਾਰ ਕੀਤਾ ਪਰਫਾਰਮੈਂਸ ਦੇ ਵਿੱਚ ਜਾਂ ਸਿਆਸੀ ਵਰਤਾਅ ਦੇ ਵਿੱਚ, ਚਾਹੇ ਉਹ ਹੜ੍ਹਾਂ ਦੇ ਵਿੱਚ ਲੋਕਾਂ ਦੀ ਸਪੋਰਟ ਹੋਵੇ, ਲੋਕਲ ਲੋਕਾਂ ਦੀ, ਆਪਦੇ ਹਲਕੇ ਦੇ ਲੋਕਾਂ ਦੀ ਬਹੁਤ ਸਪੋਰਟ ਕੀਤੀ, ਤੇ ਚਾਹੇ ਹੁਣ ਆਪਾਂ ਦੇਖੀਏ ਜਿਵੇਂ ਆ ਮਸਲਾ ਟੈਟ ਵਾਲਾ ਕਾਫੀ ਵਿਗੜ ਗਿਆ, ਇਹਨਾਂ ਨੇ ਸੰਭਾਲਣ ਦਾ ਯਤਨ ਕੀਤਾ, ਅੰਦਰ ਖਾਤੇ ਇਹਨਾਂ ਨੇ ਮੈਸੇਜ ਸੁਨੇਹੇ ਲਾਏ ਆ ਕਿ ਅਸੀਂ ਅਧਿਆਪਕਾਂ ਦਾ ਨੁਕਸਾਨ ਨਹੀਂ ਕਰਾਂਗੇ, ਬਲਕਿ ਮੈਂ ਨਵੀਂ ਭਰਤੀ ਕਰੂੰਗਾ, ਮੈਂ ਮਤਲਬ ਪ੍ਰਮੋਸ਼ਨਾਂ ਵੀ ਜਿਹੜੀਆਂ 8-9 ਸਾਲ ਦੀਆਂ ਅਟਕੀਆਂ ਪਿਛਲੀਆਂ ਸਰਕਾਰਾਂ ਦੀਆਂ ਉਹ ਵੀ ਕੱਢ ਦੂੰਗਾ ਜੀ। ਇਹ ਮੈਂ ਕੋਈ ਬਦਦੁਆ ਨਹੀਂ ਲੈ ਕੇ ਜਾਊਂਗਾ। ਅੰਦਰ ਖਾਤੇ ਸੁਨੇਹੇ ਲੱਗੇ ਨੇ, ਕਿਉਂਕਿ ਤੁਹਾਨੂੰ ਪਤਾ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਇੱਥੇ ਰਹਿੰਦੇ ਹੋ ਪੰਜਾਬ 'ਚ, ਕਾਫੀ ਟੈਟ ਆ ਜਿਹੜਾ ਦੁਬਾਰਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੋਣਾ ਹੈ ਅਧਿਆਪਕਾਂ ਦਾ, ਇਹਦੇ ਤੇ ਕਾਫੀ ਰੌਲਾ ਚੱਲ ਰਿਹਾ ਬਹੁਤ। ਅੱਛਾ ਹੁਣ ਮੰਨ ਲਓ ਜਿੱਥੇ ਵੀ ਕਿਤੇ ਕੁਝ ਗਲਤ ਚੱਲ ਰਿਹਾ ਹੈ ਤਾਂ ਠੀਕ ਆ, ਇਹ ਸਕੂਲ ਆਫ ਐਮੀਨੈਂਸ ਦਾ ਇਹਨਾਂ ਨੇ ਅਚਾਨਕ ਦੌਰਾ ਕੀਤਾ ਤੇ ਉੱਥੇ ਸਕੂਲ ਦੀ ਬਣ ਰਹੀ ਬਿਲਡਿੰਗ ਦਾ ਨਿਰੀਖਣ ਕੀਤਾ। ਮੰਤਰੀ ਨੇ ਉੱਥੇ ਸਟੂਡੈਂਟਸ ਨੂੰ ਕਿਹਾ ਕਿ
ਸਕੂਲ ਦੇ ਕੋਲ ਹੀ ਕੂੜਾ ਡੰਪ ਜੋ ਹਟਾਇਆ ਜਾਏਗਾ ਤੇ ਨਗਰ ਕੌਂਸਲ ਨੂੰ ਡਾਇਰੈਕਸ਼ਨਸ ਦੇ ਦਿੱਤੀਆਂ ਤੇ ਇਸ ਦੇ ਨਾਲ ਹੀ ਟੀਨ ਸ਼ੈਡ ਤੇ ਥੱਲੇ ਜਿਹੜੀ ਪੜ੍ਹਾਈ ਚੱਲ ਰਹੀ ਆ ਵੀ ਉਹਦੇ ਲਈ ਖਿਮਾ ਦੇ ਯਾਚਕ ਆ ਤੇ ਬਹੁਤ ਜਲਦੀ ਤੁਹਾਨੂੰ ਬਿਲਡਿੰਗ ਮਿਲ ਜਾਏਗੀ। ਤਾਂ ਦੇਖੋ ਇਹ ਤੇ ਸਾਫ਼ ਹੈ ਨਾ ਕਿ ਆਪਣੀ ਜਿਹੜੀ ਇਮੇਜ ਬਿਲਡਿੰਗ ਦਾ ਵੀ ਕੰਮ ਹੋ ਰਿਹਾ ਹੈ, ਇਹ ਵੀ ਸਾਫ਼ ਬਿਲਕੁਲ ਹੈ, ਇਹ ਤੇ ਸਪਸ਼ਟ ਆ ਕਿਉਂਕਿ ਬੈਂਸ ਸਾਹਿਬ ਪਿਛਲੇ ਦਿਨ ਵੀ ਇੱਕ ਸਕੂਲ ਚ ਗਏ ਸਨ ਜਿੱਥੇ ਟੀਚਰਾਂ ਦੀ ਕਮੀ ਸੀ। ਠੀਕ ਆ, ਸਾਰਾ ਕੁਝ ਤੇ ਮੈਨੂੰ ਨਹੀਂ ਲੱਗਦਾ ਠੀਕ ਕਰ ਪਾਉਣਗੇ, ਪਰ ਜਿਵੇਂ ਫਾਜ਼ਿਲਕਾ ਦਾ ਆਪਾਂ ਸਕੂਲ ਵੇਖਿਆ, ਫਿਰ ਜਿਵੇਂ ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਫਟਕਾਰਾਂ ਪਈਆਂ ਕਿ ਤੁਹਾਡੇ ਸਿੱਖਿਆ ਦੇ ਮਾਮਲੇ ਦੇ ਵਿੱਚ ਬਾਈ ਆਹ ਕਮੀ ਆ ਵਾਹ ਕਮੀ ਆ, ਤਾਂ ਚਲੋ 70% ਵੀ ਇਹ ਡਿਲੀਵਰ ਕਰ ਜਾਣ ਤਾਂ ਬਹੁਤ ਹੈ, ਬਹੁਤ ਹੈ। ਪਰ ਅਧਿਆਪਕਾਂ ਤੇ ਕਿਤੇ ਜਲ ਤੋਪਾਂ ਪੈ ਰਹੀਆਂ ਨੇ, ਕਿਤੇ ਡਾਂਗਾਂ ਪੈ ਰਹੀਆਂ ਨੇ, ਕਿਤੇ ਕੁਛ ਆ ਕਿਤੇ ਕੁਛ ਆ, ਤੇ ਉਦੋਂ ਤੇ ਕਹਿੰਦੇ ਸਰ ਕੱਚੇ ਵੀ ਅਧਿਆਪਕ ਹੁੰਦੇ ਆ ਕਦੇ। ਤੇ ਇਸ ਕਰਕੇ ਬੈਂਸ ਸਾਹਿਬ ਠੀਕ ਆ, ਥੋੜਾ ਸੁਧਾਰ ਕਰ ਰਹੇ ਨੇ ਆਪਦੀ ਛਵੀ ਦੇ ਵਿੱਚ, ਆਪਦੀ ਪਰਫਾਰਮੈਂਸ ਦੇ ਵਿੱਚ, ਪਰ ਹਾਲੇ ਉਹ ਜਿਵੇਂ ਆਂਦੇ ਹੁੰਦੇ ਨਾ ਥੋੜਾ ਹੈ, ਥੋੜੇ ਕੀ ਜ਼ਰੂਰਤ ਹੈ, ਇਹ ਕੰਮ ਖਿੱਚ ਕੇ ਕਰੋਗੇ ਤੇ ਤਦ ਆ ਚੰਗੀ ਗੱਲ ਆ। ਸਕੂਲਾਂ 'ਚ ਜਾ ਰਹੇ ਆ, ਸਕੂਲਾਂ ਦੀਆਂ ਸਮੱਸਿਆਵਾਂ ਵੇਖ ਰਹੇ ਆ ਤੇ ਮਤਲਬ ਕਿ ਉਹਨਾਂ ਸਮੱਸਿਆਵਾਂ ਦਾ ਕਿਤੇ ਨਾ ਕਿਤੇ ਨਿਵਾਰਨ ਵੀ ਕਰਨ ਦਾ ਯਤਨ ਕਰਦੇ ਪਏ। ਜੀ। ਉਧਰ ਉਮਰਾ ਨੰਗਲ ਨੇ ਕਿਹਾ ਹੈ ਕਿ ਮੈਂ ਚੋਣ ਨਹੀਂ ਲੜਨੀ। ਤੇ ਉਮਰਾ ਨੰਗਲ ਵਰਗੇ ਨੂੰ ਵੋਟ ਵੀ ਕਿਹਨਾਂ ਨੇ ਪਾਉਣੀਆਂ ਹੈ? ਦੇਖੋ ਇਹ ਵੀ ਤੇ ਸਾਫ਼ ਹੈ ਨਾ। ਬਿਲਕੁਲ ਵੈਸੇ ਤੇ ਜੇ ਤੁਸੀਂ ਦੇਖੋਗੇ ਉਮਰਾ ਨੰਗਲ ਦਾ ਦਾਦਾ ਜੀਵਨ ਸਿੰਘ ਉਮਰਾ ਨੰਗਲ ਨੇਤਾ ਸੀ, ਪੰਥਕ ਨੇਤਾ ਸੀ ਕਿਸੇ ਟਾਈਮ, ਪਰ ਬਾਅਦ ਦੇ ਵਿੱਚ ਠੀਕ ਹੈ ਇਹੋ ਜੀ ਸਥਿਤੀ ਬਣੀ, ਇਹਦੇ ਪਿਤਾ ਦਾ ਮਰਡਰ ਹੋਇਆ, ਮਰਡਰ ਤੋਂ ਬਾਅਦ ਇਹ ਪੁਲਿਸ 'ਚ ਭਰਤੀ ਹੋਇਆ ਉਮਰਾ ਨੰਗਲ। ਉਮਰਾ ਨੰਗਲ ਦੇ ਨਾਲ ਬੜੇ ਵਿਵਾਦ ਜੁੜੇ, ਫਿਰ ਤੁਹਾਨੂੰ ਪਤਾ ਹੀ ਜੀ ਆ, ਫਰੀਦਕੋਟ ਅਗਵਾ ਕਾਂਡ ਤੋਂ ਲੈ ਕੇ ਤੇ ਗੋਲੀ ਕਾਂਡ, ਕੋਟਕਪੂਰਾ ਬਾਈਬਲ, ਉਹ ਸਾਰਾ ਕੁਝ ਇਹਨਾਂ ਦੇ ਨਾਮ ਹੀ ਜੁੜਿਆ। ਉਮਰਾ ਨੰਗਲ, ਰਾਜੀਵ ਰਾਜਾ ਵਾਲਾ ਵਿਵਾਦ ਤੁਹਾਨੂੰ ਪਤਾ ਹੀ ਆ, ਬਹੁਤ ਸਾਰੇ ਵਿਵਾਦ। ਜੇ ਮੈਂ ਇਹਨਾਂ ਦੇ ਕੇਸਾਂ ਦੀ ਗੱਲ ਕਰਾਂ ਤੇ ਬਹੁਤ ਸਾਰੇ ਵਿਵਾਦਤ ਕੇਸ ਹੈਗੇ ਨੇ, ਮਾਮਲੇ ਹੈਗੇ। ਤਾਂ ਫਿਲਹਾਲ ਚਲੋ ਫੇਰ ਕੀ ਹੋਇਆ ਕਿ ਸਮਾਂ ਬਲਵਾਨ ਹੁੰਦਾ ਹੈ ਜੀ, ਤੁਹਾਨੂੰ ਪਤਾ ਹੈ ਸਮਾਂ ਬਲਵਾਨ ਹੀ ਹੁੰਦਾ ਹੈ ਕਿ ਜੋ ਇਹਨਾਂ ਨੇ ਕੀਤੀਆਂ ਤਾਂ ਉਹ ਭਰਨੀਆਂ ਪਈਆਂ, ਨੌਕਰੀ ਤੋਂ ਫਾਰਗ ਕਰ ਦਿੱਤੇ ਗਏ ਇੱਕ ਵਾਰੀ, ਪਰ ਉਹ ਕੀ ਹੈ ਕਿ ਮਿੱਥੇ ਸਮੇਂ 'ਚ ਜੋ ਚਾਰਜ ਸ਼ੀਟ ਕਰਨਾ ਸੀਗਾ, ਜੋ ਵੀ ਫਾਰਮੈਲਿਟੀ ਹੁੰਦੀ ਹੈ ਕਿਸੇ ਆਈਪੀਐਸ ਦੀ, ਉਹ ਇਹਨਾਂ ਨੇ ਕੀਤੀ ਨਹੀਂ, ਪਤਾ ਨਹੀਂ ਮਿਲੀ ਭੁਗਤ ਸੀ ਕਿ ਕੀ ਸੀ। ਇਹ ਜੀ ਬਹਾਲ ਹੋ ਗਏ, ਫਿਰ ਜੌਬ ਕਰਕੇ ਰਿਟਾਇਰ ਹੋ ਗਏ। ਹੁਣ ਪਿਛਲੇ ਦਿਨ ਇਕੱਠ ਇਹਨਾਂ ਨੇ ਇੱਕ ਮਤਲਬ ਕਿ ਕੀਤਾ ਸੀ, ਤੇ ਉਸ ਇਕੱਠ ਮੌਕੇ ਇਦਾਂ ਚਰਚਾ ਛਿੜ ਗਈ ਕਿ ਸ਼ਾਇਦ ਇਹ ਇਲੈਕਸ਼ਨ ਲੜਨ ਜਾ ਰਹੇ। ਇਹਨਾਂ ਨੇ ਅੱਜ ਵੀਡੀਓ ਪਾ ਕੇ ਸਾਫ਼ ਕੀਤਾ ਕਿ ਮੈਂ ਇਲੈਕਸ਼ਨ ਨਹੀਂ ਲੜਨ ਜਾਵਾਂਗਾ। ਵੈਸੇ ਗੁਰਦੀਪ ਰਾਣੋ ਵਾਲੇ ਮਾਮਲੇ ਦੇ ਵਿੱਚ ਵੀ ਤੁਹਾਨੂੰ ਪਤਾ ਨਾ, ਉਹ ਜਾਂਚ ਪੜਤਾਲ ਦੀ ਰਿਪੋਰਟ ਹਿੰਦੁਸਤਾਨ ਟਾਈਮਸ ਨੇ ਛਾਪੀ ਸੀ, ਉਹਦੇ ਵਿੱਚ ਵੀ ਉਮਰਾ ਨੰਗਲ ਦਾ ਕਥਿਤ ਤੌਰ ਤੇ ਜ਼ਿਕਰ ਆਇਆ ਸੀ। ਹੌਬੀ ਧਾਲੀਵਾਲ ਇਹਦਾ ਭਰਾ ਬਣਿਆ ਹੋਇਆ ਨਾ ਅਫਸਰ ਦਾ, ਹੁਣ ਤੇ ਸਾਬਕਾ ਅਫਸਰ ਕਹਿ ਲਓ। ਤੇ ਹੌਬੀ ਧਾਲੀਵਾਲ ਹਾਲੇ ਭਾਜਪਾ 'ਚ ਹੀ ਆ ਮੈਨੂੰ ਲੱਗਦਾ, ਬਿਲਕੁਲ ਖਾਸਾ ਵੱਡਾ ਬੰਦਾ, ਤੇ ਉਹ ਮਤਲਬ ਕਿ ਭਰਾ ਬਣਿਆ ਤੇ ਲੋਕਾਂ ਦਾ ਅੰਦਾਜ਼ਾ ਕਿ ਸ਼ਾਇਦ ਉਮਰਾ ਨੰਗਲ ਭਾਰਤੀ ਜਨਤਾ ਪਾਰਟੀ ਬਣੇ ਹੋਣਗੇ, ਪਰ ਨਹੀਂ, ਸਾਫ਼ ਕਰ ਦਿੱਤਾ। ਤੇ ਚਲੋ ਅੱਜ ਇਲੈਕਸ਼ਨ ਨੂੰ ਲੈ ਕੇ ਤੇ ਕਾਫੀ ਗਹਿਮਾ ਗਹਿਮੀ ਇਧਰ ਸਿੰਗਰਾਂ 'ਚ ਵੀ ਹੁੰਦੀ ਰਹੀ। ਉਹ KS ਮੱਖਣ ਤੁਹਾਨੂੰ ਪਤਾ ਹੈ, ਉਹ ਮਾਈਕ ਤੇ ਗਾਵੇ ਤਦ ਬੱਲੇ ਬੱਲੇ ਆ, ਜੇ ਮਾਈਕ ਤੇ ਉਹ ਬੋਲੇ ਤਦ ਬੱਲੇ ਬੱਲੇ ਆ। ਪੋਡਕਾਸਟ ਵਾਲਿਆਂ ਦਾ ਤਾਂ ਹੌਟ ਚਿਹਰਾ ਹੈ, ਮਨ ਪਸੰਦੀਦਾ ਚਿਹਰਾ ਹੈ, ਬੋਲਦਾ ਉਹ ਕਿਸੇ ਨੂੰ ਨਹੀਂ। ਬਿਲਕੁਲ ਬਿਲਕੁਲ ਤੇ ਜੇ ਉਹਦੇ ਕੋਲ ਘਰੇ ਵੀ ਕੋਈ ਚਲਾ ਜਾਵੇ, ਨਾਲ ਪਰੌਂਠੇ ਖਵਾਈ ਜਾਂਦਾ ਪੋਡਕਾਸਟਰ ਨੂੰ, ਤੇ ਨਾਲ ਗੱਲਾਂ ਦਾ ਦੱਬੀ ਆਉਂਦਾ ਕੰਮ। ਬੰਦਾ ਚੰਗਾ, ਇੱਕ ਦਿਨ ਇੱਥੋਂ ਲੰਘਦਾ, ਮੈਂ ਤੁਹਾਨੂੰ ਦੱਸੀ ਜਾਂਦਾ, ਮੈਂ ਸੜਕ ਤੇ ਬੈਠਾ ਤੇ ਬਈ ਗੁਰਪ੍ਰੀਤ ਤੁਰੇ ਜਾਂਦੇ ਸੱਜਣ ਬੇਲੀ ਆ ਜਾਂਦੇ ਨੇ ਮੇਰੇ ਕੋਲ, ਤੁਰੇ ਜਾਂਦੇ ਕਿਸੇ ਕੋਲ ਗਾਂ ਆਏ ਸਨ ਤੇ ਪਤਾ ਲੱਗਿਆ ਵੀ ਇੱਥੇ ਟਿਕਾਣਾ, ਤੇ ਆ ਕੇ ਬਹਿ ਗਿਆ ਕਿਸ ਮੱਖਣ। ਜੀ ਤੇ ਘੰਟਾ ਡੇਢ ਘੰਟਾ ਮੈਂ ਸਾਰਾ ਈਡੀ ਵਾਲਾ ਕਿੱਸਾ ਸੁਣਿਆ, ਜਦੋਂ ਈਡੀ ਵਾਲੀ ਜਾਂਚ ਪੜਤਾਲ ਹੋਈ ਨਾ, ਈਡੀ ਵਾਲਾ ਸੱਦਿਆ KS ਮੱਖਣ ਨੂੰ। ਹੈ ਬੰਦਾ ਖੁੱਲਾ ਹੈ ਦਿਲ ਦਾ, ਕਹਿੰਦਾ ਭਾਜੀ ਮੈਨੂੰ ਕਹਿੰਦੇ ਪਾਣੀ ਪੀ। ਮੈਂ ਪਾਣੀ ਪੀ ਪੀ ਕੇ ਪਹਿਲਾਂ ਅਫਰਿਆ ਹੋਇਆ ਸੀ, ਕਹਿੰਦਾ ਮੈਨੂੰ ਸ਼ੱਕ ਜਿਹਾ ਹੋ ਗਿਆ ਕਿ ਇਹ ਪਾਣੀ ਕਿਹੜਾ ਪਿਲਾਉਂਦੇ ਪਏ ਆ। ਕਹਿੰਦਾ ਧੱਕੇ ਨਾਲ ਕਹਿੰਦੇ ਪਾਣੀ ਪਿਆ, ਕਹਿੰਦਾ ਪਾਣੀ ਪੀਤਾ ਮੇਰਾ ਸਿਰ ਜਿਹਾ ਘੁੰਮ ਗਿਆ, ਕਹਿੰਦਾ ਬਾਅਦ ਚ ਪਤਾ ਲੱਗਿਆ ਵੀ ਇਹ ਤਾਂ ਕੈਮੀਕਲ ਪਾਉਂਦੇ ਨੇ ਕੋਈ। ਤੇ ਕਹਿੰਦਾ ਮੈਨੂੰ ਤਾਂ ਕੋਈ ਅਸਰ ਹੀ ਨਹੀਂ ਹੋਇਆ, ਕਿਉਂਕਿ ਮੈਂ ਤਾਂ ਸਟੇਰਾਇਡ ਬਹੁਤ ਲੈ ਰੱਖੇ ਸੀਗੇ ਜਿਮ ਵੇਲੇ, ਤਾਂ ਮੈਂ ਤਾਂ ਇਸ ਕਰਕੇ ਤਾਂ ਬੜਾ ਅਸੀਂ ਹੱਸੇ ਵੀ ਕਮਾਲ ਦੀ ਗੱਲ ਆ। ਤਾਂ ਉਹ ਗੱਲਾਂ ਇਦਾਂ ਹੀ ਦੱਸਦਾ ਗਿਆ। ਤਾਂ ਫਿਲਹਾਲ ਬਈ ਉਹ ਮਸਲਾ ਹੋ ਗਿਆ ਬੱਬੂ ਮਾਨ ਵਾਲਾ। ਜੀ
केएस मक्खन ने एक पॉडकास्ट च कहता कि बब्बू मान भी इलैक्शन लड़ सकता। बब्बू मान कहता ना 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 भरावा ने ਜੀ इलैक्शन मैं तो नहीं लड़दा। हाँ केएस मक्खन नूं कहो 3-4 सिंगरां नूं लड़वाउण ते मुड़ के बन जाण MSP दवा दिओ, बंदी सिंह रिहा करवा दिओ, मतलब मसले हल करवा दिओ। सो बब्बू मान भी एक बारी ते तौबा करके इलैक्शन लड़। तो बाकी हुण वेखो कई चेहरे आउणगे गुरप्रीत जी, कई नकारनगे, जो क्याफे जो क्या सराइयां लगणगियां, पर कुछ चेहरे तो आउणगे मैदान च इस तरह के सैलीब्रिटी तो आउंदे आउंदे हर इलैक्शन च आउंदे। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ 72 ਘੰਟੇ ਪਹਿਲਾਂ ਇਧਰੋਂ ਗਿਆਨੀ ਰਘਵੀਰ ਸਿੰਘ ਹੋਣਾ ਦੇ, ਮੁੜ ਕੇ 72 ਘੰਟੇ ਉਧਰੋਂ SGPC ਦੇ। ਪਰ ਇਸ 72 ਘੰਟਿਆਂ ਦੀ ਦੌੜ ਦੇ ਵਿਚਾਲੇ ਗਿਆਨੀ ਰਘਵੀਰ ਸਿੰਘ ਹੋਣਾ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ ਜੀ ਹੁਣ। ਦੇਖੋ ਇਹ ਸਾਫ਼ ਸੀਗਾ, ਜਦੋਂ ਇਹ ਬੋਲੇ ਸਨ ਉਦੋਂ ਹੀ ਪਤਾ ਲੱਗਿਆ ਸੀਗਾ ਕਿ ਗਿਆਨੀ ਰਘਵੀਰ ਸਿੰਘ ਦੀ ਛੁੱਟੀ ਹੋਵੇਗੀ। ਤੇ ਗਿਆਨੀ ਰਘਵੀਰ ਸਿੰਘ ਦੇ ਬੋਲਣ ਨੂੰ ਵੀ ਕੁਝ ਲੋਕ ਇਸੇ ਦੇ ਹੀ ਚੱਲਦੇ ਆ, ਜੋੜਦੇ ਆ ਕਿ ਇਹਨਾਂ ਨੇ ਛੁੱਟੀ ਲਈ ਹੋਈ ਸੀਗੀ ਵਿਦੇਸ਼ ਜਾਣ ਦੇ ਚੱਕਰ 'ਚ, ਪਰ ਛੁੱਟੀ ਲੈ ਕੇ ਇਹ ਘਰ ਬੈਠੇ ਸਨ ਤੇ ਇਹਨਾਂ ਦੀ ਛੁੱਟੀ ਪੱਕੀ ਕਰਨ ਨੂੰ ਫਿਰਦੀ ਪਹਿਲਾਂ ਹੀ SGPC। ਤੇ ਇਹਨਾਂ ਨੇ ਫਿਰ ਵੇਖਿਆ ਕਿ ਮੌਕਾ ਹੈ, ਚਲੋ ਹੁਣ ਜੋ ਹੋਇਆ ਸੋ ਹੋਇਆ, ਠੀਕ ਹੈ ਨਾ ਜੀ ਗੁਰਪ੍ਰੀਤ ਜੀ। ਇਹਨਾਂ ਨੇ ਤੇ ਚਲੋ ਨਾ ਜਾ ਨਹੀਂ ਤੇਰੇ ਵਾਲਾ ਵਰਕਾ ਹੀ ਪਾੜ ਦਿੱਤਾ, ਜਾ ਨਹੀਂ ਅਸੀਂ ਤੇਰੇ ਵਾਲਾ ਵਰਕਾ ਹੀ ਪਾੜ ਦਿੱਤਾ, ਕੱਲਾ ਕੱਲਾ ਹੱਥ ਤੇਰਾ ਪਾਣੀਆਂ 'ਚ ਹਾੜਤਾ, ਜਾ ਨਹੀਂ ਅਸੀਂ ਤੇਰੇ ਵਾਲਾ ਵਰਕਾ ਹੀ ਪਾੜਤਾ। ਤੋ ਗੱਲ ਇਹ ਆ ਕਿ ਇਹ ਤੇ ਵਰਕਾ ਹੀ ਪਾੜਤਾ। ਹੁਣ ਕੀ ਆ ਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸੰਗਤ 'ਚ ਜਾਵਾਂਗੇ ਸਬੂਤ ਲੈ ਕੇ, ਭਾਈ ਹੋਲਾ ਮਹੱਲਾ ਆਉਣ ਵਾਲਾ। ਹੁਣ ਸਾਰੀਆਂ ਜਿੰਨੀਆਂ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀਆਂ ਕਹਾਣੀਆਂ ਤੇ SGPC ਨਾਲ ਜੁੜੀਆਂ ਕਹਾਣੀਆਂ ਸਾਰੀਆਂ ਇਕੱਠੀਆਂ ਕਰ ਲਓ ਤਥਾਤਮਕ ਤੌਰ ਤੇ ਖੋਲ ਦਿਓ ਪਟਾਰਾ, ਬਿਲਕੁਲ ਖੋਲ ਦਿਓ ਪਟਾਰਾ, ਕਿਉਂਕਿ ਉਧਰ SIT ਉਹਨਾਂ ਨੇ ਬਦਲ ਦਿੱਤੀ ਆ ਤੇ ਸੁਖਬੀਰ ਸਿੰਘ ਬਾਦਲ ਨੂੰ ਚੱਕਰ ਨੂੰ ਫਿਰਦੇ ਆ। ਹੁਣ ਸਬੂਤ ਦਿਓ ਤੇ ਚਕਵਾਓ ਇਹਨੂੰ, ਸਿੱਧੀ ਗੱਲ ਆ। ਫਿਰ ਵਾਰ-ਵਾਰ ਬੋਲਣ ਦਾ ਤਾਂ ਕੋਈ ਚੱਕਰ ਨਹੀਂ ਹੈ ਨਾ। ਗਿਆਨੀ ਹਰਪ੍ਰੀਤ ਸਿੰਘ ਨੇ ਮੋਰਚਾ ਖੋਲ ਲਿਆ, ਝਾੜੂ ਵਾਲਿਆਂ ਤੇ ਇਸ ਤੋਂ ਪਹਿਲਾਂ ਕਾਂਗਰਸ ਤੋਂ। ਬਈ ਸਾਰੇ ਹੁਣ ਐਂਡ ਵਾਲਾ ਕੰਮ ਆ ਕਿ ਹੁਣ ਤੁਹਾਡੇ ਕੋਲ ਜਿੰਨੇ, ਤੁਸੀਂ ਆਪ ਹੀ ਇਹਨਾਂ ਨੇ ਕਿਹਾ ਸੀਗਾ ਨਾ ਕਿ ਮੈਂ 72 ਘੰਟੇ ਦੇਣਾ ਨਹੀਂ ਤਾਂ ਸਬੂਤ ਦੇਵਾਂਗੇ ਅਸੀਂ ਇਦਾਂ ਦਾ। ਤਾਂ ਭਾਈ ਹੁਣ ਸਬੂਤ ਲੈ ਕੇ ਸੰਗਤ ਦੀ ਕਚਹਿਰੀ 'ਚ ਹਾਜ਼ਰ ਹੋਵੋ, ਜੋ ਜੋ ਹੋਇਆ ਤੇ ਕੱਲੀ ਕੱਲੀ ਗੱਲ ਜਿਹੜੀ ਆ ਲੋਕਾਂ ਨੂੰ ਦੱਸ ਦਿਓ ਤੇ ਨਾਲ ਸੰਗਤ ਨੂੰ ਇਹ ਵੀ ਦੱਸ ਦਿਓ ਕਿ ਇੰਨਾ ਚਿਰ ਚੁੱਪ ਕਾਤੋਂ ਰਹੇ, ਕਿਉਂਕਿ ਸੇਵਾਵਾਂ ਦਾ ਕਾਲ ਤੇ ਤੁਹਾਡਾ ਵੀ ਇਹੋ ਹੀ ਰਿਹਾ ਨਾ ਜ਼ਿਆਦਾਤਰ, ਕਿ ਤੁਸੀਂ ਹੁਣ ਤੱਕ ਚੁੱਪ ਕਾਤੋਂ ਰਹੇ, ਸਾਰਾ ਕੁਝ ਜਰਦੇ ਕਿਉਂ ਰਹੇ। ਜੀ ਇਹ ਗੱਲ ਜ਼ਰੂਰ ਹੈ। ਅੱਗੇ ਵਧੀਏ ਤਾਂ ਉਧਰ ਮਾਨ ਸਾਹਿਬ, ਸਾਡੇ ਮੁੱਖ ਮੰਤਰੀ ਸਾਹਿਬ, ਲੱਗਦਾ ਹਲੇ ਪੂਰੇ ਤਰੀਕੇ ਦੇ ਨਾਲ ਸਿਹਤਯਾਬ ਨਹੀਂ ਹੋਏ। ਉਹ ਕੁਦਰਤ ਦੇ ਨੇੜੇ ਗਏ ਨੇ ਜੀ, ਕਹਿੰਦੇ ਕਿਤੇ ਕੁਦਰਤੀ ਤਰੀਕੇ ਨਾਲ ਬੰਗਲੁਰੂ ਵੱਲ ਇਲਾਜ ਹੁੰਦਾ, ਉਧਰਲਾ ਰੁਖ ਕੀਤਾ ਉਹਨਾਂ ਨੇ। ਦੇਖੋ ਗੱਲ ਇਹ ਆ ਗੁਰਪ੍ਰੀਤ ਕਿ ਭਾਈ ਸਿਹਤ ਸਭ ਲਈ ਜ਼ਰੂਰੀ ਆ ਤੇ ਸਿਹਤਯਾਬੀ ਵਾਸਤੇ ਹਰੇਕ ਲਈ ਦੁਆ ਮੇਰੀ। ਤੇ ਤੁਹਾਨੂੰ ਪਤਾ ਇਹ ਤੇ ਦੂਜਿਆਂ ਦੀ ਸਿਹਤ ਤੇ ਬੜਾ ਵਿਅੰਗ ਕੱਸਦੇ ਹੁੰਦੇ ਸਨ ਕਿ ਫਲਾਣੇ ਨੂੰ ਪਜਾਮੀ ਵੀ 2 ਬੰਦੇ ਇੱਕ ਉਧਰੋਂ ਫੜ ਕੇ ਤੇ ਇੱਕ ਉਧਰੋਂ ਫੜ ਕੇ ਚੜਾਉਂਦੇ। ਜੀ ਇਹਨਾਂ ਨੇ ਤੇ ਪਿੱਛੇ ਜੇ ਬਿਆਨ ਦਿੱਤਾ ਸੀ ਕਿ ਮੈਨੂੰ ਬਾਈ ਪਾਗਲਖਾਨਾ ਵੀ ਖੋਲਣਾ ਪੈਣਾ ਇਹਨਾਂ ਲਈ, ਮਾਨਸਿਕ ਤੌਰ ਤੇ ਵੀ ਕਹਿੰਦੇ ਵੀ ਇਲਾਜ ਦਾ ਪ੍ਰਬੰਧ ਕਰਾਂਗੇ ਅਸੀਂ। ਕਿਸੇ ਬੰਦੇ ਦੀ ਬੁੱਧੀ ਤੇ ਵਿਅੰਗ ਕੱਸਣਾ ਅਤੇ ਆਪੋਜੀਸ਼ਨ ਦੇ ਲੀਡਰ ਨੂੰ ਮੰਦਬੁੱਧੀ ਤੱਕ ਕਹਿਣਾ। ਤੇ ਅੱਜ ਫਿਰ ਕੀ ਹੈ, ਹੁਣ ਤੁਹਾਨੂੰ ਕੋਈ ਕਵੇ ਕਿ ਤੁਹਾਡੇ ਤੇ ਘਰ ਦੀ ਡਾਕਟਰ ਸਾਹਿਬਾ, ਤੁਹਾਡੇ ਤੇ ਘਰ ਦੀਆਂ ਮਹੱਲਾ ਕਲੀਨਿਕਾਂ ਨੇ, ਤੁਸੀਂ ਕਹਿੰਦੇ ਹੋ ਪੰਜਾਬ ਵਰਗਾ ਕੋਈ ਦੇਸ਼ ਹੀ ਹੈ ਨਹੀਂ, ਛੱਡ ਚੱਲੇ ਅੰਬੀਆਂ ਦਾ ਦੇਸ਼ ਨਹੀਂ ਅੰਬੀਏ। ਤਾਂ ਗੱਲ ਇਹ ਆ ਕਿ ਬਈ ਫਿਰ ਤੁਸੀਂ ਹੀਲਿੰਗ ਵਾਸਤੇ, ਫੀਲਿੰਗ ਵਾਸਤੇ ਜਾਂ ਕਿਸੇ ਡੀਲਿੰਗ ਵਾਸਤੇ ਕਿੱਧਰ ਤੁਰੇ ਫਿਰਦੇ ਹੋ। ਸ਼ਾਹਪੁਰ ਕੰਢੀ ਵੱਲ ਨਿਕਲ ਜਾਓ, ਉਹ ਕਿੰਨੀਆਂ ਪਠਾਨਕੋਟ ਵੱਲ ਕਿੰਨੀਆਂ ਲੋਕੇਸ਼ਨਾਂ ਦਿਖਾਉਂਦੇ ਹੁੰਦੇ ਸਨ, ਨੰਗਲ ਵਾਲੀ ਸਾਈਡ ਵੀ ਇੱਥੇ ਘੁੰਮਣ ਆਓ, ਕੁਦਰਤ ਦੀ ਗੋਦ 'ਚ ਬੈਠਣਾ, ਉੱਥੇ ਜਾ ਕੇ ਬੈਠੋ। ਪਰ ਇਹ ਕਹਿਣ ਦੀਆਂ ਗੱਲਾਂ ਉਹਨਾਂ ਦੀ ਆਪਣੀ ਨਿੱਜੀ ਚੋਣ ਆ, ਜਿੱਥੇ ਉਹ ਜਾ ਰਹੇ ਨੇ ਠੀਕ ਆ। ਘੱਟੋ ਘੱਟ ਖਾਣ ਪਾਣ ਤੇ ਰਹਿਣ ਸਹਿਣ ਥੋੜਾ
ਉਹਨਾਂ ਦਾ ਤਬਦੀਲ ਹੋਏਗਾ। ਤੇ ਮੈਨੂੰ ਲੱਗਦਾ ਕਿ ਇਹ ਬਹੁਤ ਕਿਸੇ ਬੰਦੇ ਨੇ ਸ਼ਿੱਦਤ ਨਾਲ ਸਲਾਹ ਦਿੱਤੀ ਹੈ ਕਿ ਪੌਣ ਪਾਣੀ ਤੇ ਖਾਣ ਪਾਣ ਸਾਰਾ ਕੁਝ ਨਾ ਬਦਲਾਓ ਹੋਇਆ ਕਰੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਅੱਛਾ ਡਿਲੀਵਰ ਕਰੋ ਤੇ એનર્ਜੈਟਿਕ ਹੋ ਕੇ ਲੋਕਾਂ 'ਚ ਜਾਓ। ਅਨਫਿਟ ਹੋ ਕੇ ਜਾਓਗੇ ਤੇ ਗੱਲ ਨਹੀਂ ਬਣਨੀ। ਵੈਸੇ ਪਹਿਲਾਂ એનર્ਜੈਟਿਕ ਤੇ ਇੰਨੇ ਸੀ ਕਿ ਕਈ ਪਿੰਡ ਕੱਢ ਜਾਂਦੇ ਹੁੰਦੇ ਸੀ। ਮੈਂ ਕਵਰ ਕਰਦਾ ਰਿਹਾ ਨੇ ਜੀ ਇਹਨਾਂ ਦੇ ਕੰਪੇਨ ਨੂੰ। ਜੀ। ਮਾਨ ਸਾਹਿਬ ਉਹਨਾਂ ਦਿਨਾਂ 'ਚ ਬਹੁਤ ਫਿੱਟ ਸੀਗੇ, ਪਰ ਹੂੰ। ਮਾਨ ਸਾਹਿਬ ਦੀ ਇੱਕ ਕਮਜ਼ੋਰੀ ਹੈ ਸਰ, ਸਟ੍ਰੈਸ ਨੂੰ ਝੱਲ ਨਹੀਂ ਸਕਦੇ। ਇਹ ਸਟ੍ਰੈਸ ਦੇਣ ਵਾਲੇ ਹੀ ਆ। ਕਿਸੇ ਨੂੰ ਐਕਸਟਰਾ ਕੀ ਕਹਿਤਾ, ਕਿਸੇ ਨੂੰ ਬੁਰਕੀ ਪੈ ਗਈ ਕਹਿਤਾ, ਕਿਸੇ ਨੂੰ ਮੰਦ ਬੁੱਧੀ ਕਹਿਤਾ, ਕਿਸੇ ਨੂੰ ਕੁਝ ਕਹਿਤਾ। ਜਦੋਂ ਇਹਨਾਂ ਤੇ ਪੈਂਦੀ ਹੈ ਨਾ ਸਟ੍ਰੈਸ, ਇਹ ਚੱਲਦੇ ਨੇ। ਬਿਮਾਰ ਪਹਿਲਾਂ ਹੀ ਆ। ਮੈਂ ਤੁਹਾਨੂੰ ਅੱਗੇ ਵੀ ਇੱਕ ਖੁਲਾਸੇ ਦੇ ਰੂਪ ਚ ਕਿਹਾ ਸੀ ਕਿ ਸਾਊਥ ਦੇ ਵਿੱਚ ਇਹ ਇਲਾਜ ਵਾਸਤੇ ਇੱਕ ਡਾਕਟਰ ਨੂੰ ਮਿਲੇ ਸੀਗੇ। ਜਦੋਂ ਜੀ। ਪਿਛਲੇ ਸਾਲ ਗੱਲ ਚੱਲੀ, ਮੈਂ ਉਦੋਂ ਖੁਲਾਸਾ ਕੀਤਾ ਸੀ। ਤਦੇ ਤੇ ਮੇਰੇ ਨਾਲ ਚਿੜਦੇ ਨੇ ਜੀ। ਕਿ ਇਹਨੂੰ ਇਹ ਕਿੱਥੋਂ ਪਤਾ ਲੱਗ ਜਾਂਦਾ। ਅੱਜ ਵੀ ਜੇ ਤੁਸੀਂ ਦੇਖੋਗੇ ਸਵੇਰੇ ਖਬਰ ਮੈਂ ਬ੍ਰੇਕ ਕੀਤੀ ਸੀ। ਜੀ। ਤਾਂ ਕਹਿਣ ਦਾ ਮਤਲਬ ਇਹ ਆ ਜਨਾਬ ਕਿ ਠੀਕ ਆ, ਚੰਗੀ ਗੱਲ ਆ, ਤੁਸੀਂ ਉਪਰਾਲੇ ਕਰੋ, ਪਰ ਕਿਸੇ ਨੂੰ ਮਜ਼ਾਕ ਨਾ ਕਰੋ। ਸਿਹਤਯਾਬ ਹੋਵੋ, ਮਾਨਸਿਕ ਤੌਰ ਤੇ ਠਰਮੇ ਚ ਆਓ, ਸਹਿਜ ਦੇ ਵਿੱਚ ਆਓ, ਸਹਿਜ ਦੇ ਵਿੱਚ ਆਓ। ਪੇਸ਼ੈਂਟ ਥੋੜਾ ਬਣੋ, ਸਹਿਨਸ਼ੀਲ ਬਣੋ, ਟੋਲਰੈਂਟ ਬਣੋ, ਵਧੀਆ ਕੰਮ ਕਰੋ ਯਾਰ। ਅਜੇ ਵੀ ਟਾਈਮ ਹੈਗਾ, ਥੋੜਾ ਹੈ, ਹਜੇ ਵੀ ਟਾਈਮ ਹੈਗਾ। ਚੰਗਾ ਕੁਝ ਕਰ ਜਾਓਗੇ ਤੇ ਤੁਹਾਨੂੰ ਚੰਗਾ ਰਿਟਰਨ ਵੀ ਮਿਲ ਜਾਏਗਾ। ਜੀ, ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ।